ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਫੀਫਾ ਵਰਲਡ ਕੱਪ ਜਿਹੜਾ ਕਿ ਕਤਰ ਦੇ ਵਿੱਚ ਹੋ ਰਿਹਾ ਹੈ 2022 ਦੀਆਂ ਅਪਡੇਟਸ ਲੈ ਕੇ ਹਾਜ਼ਰ ਹਾਂ। ਮੈਂ ਰਾਜਕਰਨਵੀਰ ਸਿੰਘ ਤੇ ਮੇਰੇ ਨਾਲ ਸਟੂਡੀਓ 'ਚ ਜੁੜ ਬੈਠੇ ਨੇ ਅਰਸ਼ਦੀਪ ਸਿੰਘ ਜੀ। ਅਰਸ਼ਦੀਪ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਗੱਲਾਂ ਬਾਤਾਂ ਕਰਾਂਗੇ ਅੱਜ ਦੇ ਜਿਹੜੇ ਫੀਫਾ ਵਰਲਡ ਕੱਪ ਦੇ ਵਿੱਚ ਹੋਏ ਮੈਚਿਸ ਆ। 4 ਮੈਚ ਹੋਏ ਸੀ ਅੱਜ। 2 ਗਰੁੱਪਾਂ ਦੇ ਡਿਸੀਜਨ ਆ ਗਏ ਆ। ਡਿਸੀਜਨ ਤੋਂ ਭਾਵ ਵੀ ਕਿਹੜੀਆਂ 2-2 ਟੀਮਾਂ ਅੱਗੇ ਪਹੁੰਚ ਚੁੱਕੀਆਂ ਆ, ਕਿਹੜੀਆਂ ਕੁਆਲੀਫਾਈ ਕਰ ਗਈਆਂ ਆ, ਉਹਨਾਂ ਦੇ ਫੈਸਲੇ ਆਏ ਆ। ਸੋ ਉਹਨਾਂ ਬਾਰੇ 4 ਮੈਚਾਂ ਬਾਰੇ ਗੱਲਬਾਤ ਜਿਹੜੀ ਉਹ ਕਰਾਂਗੇ। ਸੋ ਇਸ ਤੋਂ ਪਹਿਲਾਂ ਅਰਸ਼ਦੀਪ 2-2 ਗੇਮਾਂ ਹੋ ਹਟੀਆਂ ਸੀ ਗਰੁੱਪ ਦੇ ਵਿੱਚ। ਕਿਤੇ ਖੱਬੇ ਬਹਿਣਾ ਸੀ, ਕਿਤੇ ਸੱਜੇ ਜਾਣਾ ਸੀ, ਕਿਤੇ ਕੋਈ ਜਿੱਤ ਕੋਈ ਹਾਰ, ਸਾਰੀਆਂ ਕਿਆਸ ਰਹੀਆਂ ਸੀਗੀਆਂ। ਪਰ ਹੁਣ ਸਪਸ਼ਟ ਹੋ ਗਿਆ ਤੇ ਅੱਜ ਦੇ ਫਿਰ ਆਪਣੇ ਜਿਹੜਾ ਹੋਇਆ ਤਾਂ ਅਖੀਰ ਦੇ ਵਿੱਚ ਮੈਚ ਆ। ਪਰ ਪਹਿਲਾਂ ਉਹਦੀ ਗੱਲ ਕਰ ਲਈਏ। ਆਪਣੇ ਹੋਮ ਇਸ ਟਾਈਮ ਕੰਟਰੀ ਇਸ ਟਾਈਮ ਇਹ ਜਿਹੜੀ ਆ ਯੂਐਸਏ ਕੁਆਲੀਫਾਈ ਕਰ ਗਿਆ ਜੀ ਆਪਣੇ ਅਗਲੇ ਰਾਊਂਡ ਦੇ ਵਿੱਚ। ਤੇ ਈਰਾਨ ਦੇ ਨਾਲ ਜਿਹੜਾ ਮੈਚ ਹੋਇਆ ਤਕੜਾ ਸੀਗਾ। ਹਾਂ, ਯੂਐਸਏ ਈਰਾਨ ਦੀ ਗੇਮ ਸੀਗੀ ਹੈ ਨਾ। ਨਾਲ ਦੀ ਨਾਲ ਹੀ ਇੰਗਲੈਂਡ ਵੇਲਸ ਚੱਲੀ ਸੀ ਇਸ ਗਰੁੱਪ ਬੀ ਦੇ ਵਿੱਚ। ਗਰੁੱਪ ਬੀ 'ਚ ਜਿਹੜੀਆਂ ਚਾਰੇ ਟੀਮਾਂ ਸੀਗੀਆਂ ਨਾ, ਉਹ ਪਹਿਲਾਂ ਹੀ ਗਰੁੱਪ ਕਾਫੀ ਲੱਗਦਾ ਸੀਗਾ ਹਾਰਡ ਹੋਣਾ, ਕਿਉਂਕਿ ਜਿਹੜੀਆਂ ਚਾਰੇ ਟੀਮਾਂ ਇੱਕੋ ਹੀ ਗਰੁੱਪ ਆ ਜਿਹਦੇ 'ਚ ਜਿਹੜੀਆਂ ਚਾਰੇ ਟੀਮ ਸੀਗੀਆਂ ਉਹ ਵਰਲਡ ਰੈਂਕਿੰਗ 'ਚ ਪਹਿਲੇ 20 'ਚ ਆਉਂਦੀਆਂ ਸੀ। ਠੀਕ ਹੈ ਜੀ। ਸੋ ਇਹ ਕਈ ਨਹੀਂ ਕਹਿ ਸਕਦੇ ਜੀ ਕੋਈ ਮਾੜੀ ਟੀਮ ਸੀਗੀ। ਹਾਲਾਂਕਿ ਈਰਾਨ ਨੂੰ ਆਪਾਂ ਮੰਨਦੇ ਹਾਂ ਵੀ ਵੀਕ ਸੀ, ਪਰ ਉਹ ਵੀ ਇੰਨੀ ਵੀਕ ਨਹੀਂ ਸੀਗੀ। ਪਿਛਲੀ ਗੇਮ ਉਹਨਾਂ ਨੇ ਬੜੀ ਸ਼ਾਨਦਾਰ ਤਰੀਕੇ ਨਾਲ ਜਿੱਤੀ ਸੀਗੀ। ਹਾਂਜੀ ਹਾਂ। ਸੋ ਇਸ ਕਰਕੇ ਇਹ ਗਰੁੱਪ 'ਚ ਹਜੇ ਕੋਈ ਵੀ ਚਾਰਾਂ ਟੀਮਾਂ 'ਚ ਅੱਗੇ ਜਾ ਸਕਦਾ ਸੀ। ਇੰਗਲੈਂਡ ਦਾ ਆਲਮੋਸਟ ਸੀਗੇ ਵੀ ਚਲੇ ਜਾਣਗੇ, ਜ਼ਿਆਦਾ ਪ੍ਰੋਬੇਬਿਲਿਟੀ ਸੀਗੀ। ਤੇ ਬਾਕੀ ਤਿੰਨਾਂ ਦਾ ਤਾਂ ਹਜੇ ਕੋਈ ਡਿਸਾਈਡ ਨਹੀਂ ਸੀਗਾ, ਹਨਾ। ਤੇ ਚਲੋ ਅੱਜ ਹੁਣ ਯੂਐਸਏ ਤੇ ਈਰਾਨ ਦੀ ਗੇਮ ਸੀਗੀ ਤੇ ਵਧੀਆ ਸੀ ਗੇਮ। ਯੂਐਸਏ ਨੇ ਅਟੈਕ ਕੀਤਾ ਬਹੁਤ ਅੱਜ ਫਿਰ ਫਸਟ ਹਾਫ ਦੇ ਵਿੱਚ, ਹਨਾ। ਇਹਨਾਂ ਨੂੰ ਗੋਲ ਹੋਰ ਵੀ ਚਾਂਸ ਸੀਗੇ, ਇਹਨਾਂ ਕੋਲ ਗੋਲ ਹੋਇਆ ਨੀਗਾ। ਜੇ 2-0 ਹੋ ਜਾਂਦੇ ਤਾਂ ਗੇਮ ਥੋੜੀ ਜ਼ਿਆਦਾ ਈਜ਼ੀ ਹੋਣੀ ਸੀ। 1-0 ਤਾਂ ਫਿਰ ਐਂ ਹੋ ਜਾਂਦਾ ਨਾ ਵੀ ਜੇ ਇੱਕ ਸੈਟ ਪੀਸ ਤੇ ਜਾਂ ਕਿਤੇ ਕਾਊਂਟਰ ਤੇ ਇੱਕ ਗੋਲ ਉਹ ਕਰ ਗਏ ਫਿਰ ਗੇਮ ਉੱਥੇ ਫਸ ਜਾਊਗੀ। ਸੋ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਦੱਸ ਜਾਈਏ, ਅਮਰੀਕਾ ਨੇ ਗਰੁੱਪ ਸਟੇਜ ਦੇ ਵਿੱਚ ਅੱਜ ਈਰਾਨ ਨੂੰ ਹਰਾਤਾ 1-0 ਦੇ ਨਾਲ, ਹਰਾ ਕੇ ਰਾਊਂਡ ਆਫ 16 ਦੇ ਵਿੱਚ ਆਪਣੀ ਜਗ੍ਹਾ ਜਿਹੜੀ ਆ ਉਹ ਪੱਕੀ ਕਰ ਲਈ ਆ। ਅੱਜ ਦੀ ਜਿਹੜੀ ਖੁਸ਼ੀ ਆ ਜੇ ਮਨਾਈ ਜਾ ਰਹੀ ਆ ਤੇ ਅਗਲੇ ਮੈਚ ਦੀ ਫਿਕਰ ਨਾਲ ਹੀ ਪੈ ਗਈ। ਹੁਣ ਮੈਚ ਵੀ ਅਗਲਾ ਤਗੜਾ ਹੀ ਆ ਗਿਆ ਨੀਦਰਲੈਂਡ ਦੇ ਨਾਲ। ਹਾਂਜੀ ਹਾਂ, ਦੇਖੋ ਹਾਲੈਂਡ ਦੀ ਟੀਮ ਵਧੀਆ ਹੈ। ਨੀਦਰਲੈਂਡ ਤੇ ਜੇ ਟ੍ਰੈਡੀਸ਼ਨਲੀ ਪਾਵਰ ਹਾਊਸ ਆ ਉੱਥੇ ਦਾ ਫੁੱਟਬਾਲ ਦਾ, ਯੂਰਪੀਅਨ ਫੁੱਟਬਾਲ ਦਾ। ਬਟ ਜਿਹੜੀ ਕਰੰਟ ਟੀਮ ਆ ਤੇ ਉਹ ਐਡੀ ਨਹੀਂ ਵਧੀਆ ਕਰ ਰਹੇ। ਸੋ ਜੇ ਉਹਦੇ ਲਈ ਮੈਨੂੰ ਲੱਗਦਾ ਵੀ ਜੇ ਸੈਨੇਗਲ ਨਾਲ ਖੇਡਣਾ ਹੁੰਦਾ ਤਾਂ ਸੈਨੇਗਲ ਜ਼ਿਆਦਾ ਟਫ ਚੋਇਸ ਸੀਗੀ। ਅੱਛਾ। ਹਾਂਜੀ ਹਾਂ, ਕਿਉਂਕਿ ਸੈਨੇਗਲ ਜ਼ਿਆਦਾ ਹੈਗੀ ਬੈਟਰ ਟੀਮ ਐਜ਼ ਅ ਯੂਨਿਟ। ਠੀਕ ਆ, ਡਿਫੈਂਸਿਵਲੀ ਬਹੁਤ ਸਟਰੋਂਗ ਨੇ, ਫਿਜ਼ੀਕਲੀ ਬਹੁਤ ਸਟਰੋਂਗ ਟੀਮ ਨੇ। ਹਾਂ, ਤੇ ਹਾਲੈਂਡ 'ਚ ਤਾਂ ਬਸ 1-2 ਹੀ ਹੈਗੇ ਆ ਜਿਹੜੇ ਹੁਣ ਤੱਕ ਵੀ। ਹਾਂ, ਵੈਨ ਡਾਈਕ ਠੀਕ ਆ, ਉਹਨਾਂ ਦਾ ਕੋਡੀ ਗਾਕਪੋ ਨੇ ਅੱਜ ਫਿਰ ਗੋਲ ਕੀਤਾ। 3 ਗੇਮਾਂ 'ਚ 1-1 ਗੋਲ ਕੀਤਾ ਉਹਨੇ, ਹਨਾ। ਤੇ ਉਹ ਵਧੀਆ ਖੇਡ ਰਿਹਾ। ਤੇ ਅੱਜ ਜ਼ਿਆਦਾ ਜੇ ਦੇਖਿਆ ਜਾਵੇ ਤਾਂ ਮੈਨੂੰ ਲੱਗਦਾ ਵੀ ਸੈਨੇਗਲ ਜ਼ਿਆਦਾ ਸਟਰੋਂਗ ਆ ਹਾਲੈਂਡ ਨਾਲ। ਜੇ ਚੋਇਸ ਹੁੰਦੀ ਤਾਂ ਸ਼ਾਇਦ ਆਪਾਂ ਹਾਲੈਂਡ ਹੀ ਸਿਲੈਕਟ ਕਰਦੇ। ਸੋ ਆਪਾਂ ਕਹੀਏ ਵੀ ਇਹਨਾਂ ਦੀ ਸੁਣੀ ਗਈ ਆ। ਹਾਂ, ਬਿਲਕੁਲ ਕਹਿ ਸਕਦੇ ਹਾਂ ਵੀ ਜੇ ਆਪਾਂ ਉਸ ਹਿਸਾਬ ਨਾਲ ਦੇਖੀਏ। ਅੱਜ ਦੇ ਗੇਮ ਦੇ ਬਾਰੇ ਕਿੱਦਾਂ ਦਾ ਜਿਹੜਾ ਉਹ ਰਿਹਾ। ਕ੍ਰਿਸਚਨ ਨੇ ਵਧੀਆ ਇੱਕ ਜਿਹੜਾ ਗੋਲ ਆ ਉਹ ਕੀਤਾ ਤੇ ਆਲਦੋ ਫੱਟੜ ਹੋ ਗਿਆ। ਹਾਂਜੀ, ਉਹਦੇ ਇੰਜਰੀ ਹੋਈ ਆ, ਹਨਾ, ਪੈਲਵਿਕ ਇੰਜਰੀ ਆ ਉਹਦੇ। ਉਹ ਕਹਿੰਦੇ ਬਟ ਡੇ ਟੂ ਡੇ ਮੋਨੀਟਰ ਕਰਨਾ, ਐਡੀ ਸੀਰੀਅਸ ਨਹੀਂ ਹੈਗੀ। ਤੇ ਉਹਨੇ ਮਗਰੋਂ ਮਤਲਬ ਪੋਸਟ ਵੀ ਕੀਤੀ ਹੈ ਸੋਸ਼ਲ ਮੀਡੀਆ ਤੇ ਵੀ ਦੈਟ ਆਈ ਵਿਲ ਬੀ ਰੈਡੀ ਫॉर ਸੈਟਰਡੇ ਗੇਮ। ਠੀਕ ਆ। ਪਰ ਐ ਵੀ ਇੰਜਰੀ ਹੋ ਗਈ, ਉਹ ਤਾਂ ਹੀ ਹਾਫ ਟਾਈਮ 'ਚ ਉਹਨੂੰ ਪੁੱਲ ਕਰ ਲਿਆ ਸੀਗਾ। ਖੇਡਿਆ ਵਧੀਆ ਉਹ ਫਸਟ ਹਾਫ 'ਚ, ਸਭ ਤੋਂ ਵਧੀਆ ਪਲੇਅਰ ਸੀਗਾ ਉਹ ਗੇਮ ਦਾ, ਬਿਲਕੁਲ, ਹਨਾ। ਤੇ ਉਹਨੇ ਪੁਰਾਣਾ ਕੈਪਟਨ ਆ ਯੂਐਸ ਨੈਸ਼ਨਲ ਟੀਮ ਦਾ। ਤੇ ਉਹ ਵਧੀਆ ਸੀਗਾ, ਗੇਮ ਉਹਦੀ ਵਧੀਆ ਸੀ। ਉਹ ਹੁੰਦਾ ਤਾਂ ਸ਼ਾਇਦ ਗੇਮ 'ਚ ਮਤਲਬ ਗੋਲ ਇੱਕ ਅੱਧਾ ਹੋਰ ਹੋ ਜਾਣਾ ਸੀਗਾ ਜੇ ਉਹ ਖੇਡਦਾ ਰਹਿੰਦਾ। ਸੋ ਕ੍ਰਿਸਚੀਅਨ ਪੁਲਿਸਿਕ ਉਸਨੇ ਜਿਹੜਾ ਮਤਲਬ 40 ਮਿੰਟ ਦੇ ਇਰਦ ਗਿਰਦ ਸੀਗਾ ਜਦੋਂ ਮੈਚ ਗੋਲ ਜਿਹੜਾ ਉਹ ਕੀਤਾ। ਉਸ ਟਾਈਮ ਦੇ ਉੱਤੇ ਚਰਚਾ ਇਹੀ ਚੱਲ ਰਹੀ ਸੀਗੀ ਵੀ ਅਮਰੀਕਾ ਨੂੰ ਅੱਗੇ ਤਾਂ ਇਹ ਮੇਬੀ ਲੈ ਕੇ ਗਿਆ ਹੈ, ਕਿਉਂਕਿ ਪਰ ਅਜੇ ਪੂਰਾ ਹਾਫ ਪਿਆ ਸੀਗਾ ਜੇ ਦੂਸਰਾ, ਪਰ ਨਾਲ ਕੁਰਬਾਨੀ ਵੀ ਦਿੱਤੀ ਆ। ਹਾਂਜੀ ਹਾਂ। ਤੇ ਕੋਚ ਦੇ ਪਹਿਲੇ ਉਹਨੂੰ ਕੱਢਿਆ ਨਹੀਂ ਬਾਹਰ, ਕਹਿੰਦੇ ਵੀ ਅਜੇ ਤੂੰ ਕੋਈ ਨਹੀਂ ਕਾਕਾ ਖੇਡ। ਉਹਨੂੰ ਨਾ ਕਰੀ ਜਾਂਦਾ ਸੀ ਉਂਗਲ ਮਾਰ ਕੇ, ਚੱਲ ਤੂੰ ਅੰਦਰ ਚੱਲ ਜਾ ਕੇ ਖੇਡਣਾ ਹੀ ਪੈਣਾ ਤੈਨੂੰ। ਉਹਨਾਂ ਨੂੰ ਆਇਆ ਹੁੰਦਾ ਨਾ ਵੀ ਫਿਰ ਕਿਉਂਕਿ ਹਾਫ ਟਾਈਮ ਹੋ ਜਾਣਾ, ਫਿਰ ਉਦੋਂ ਦੇਖ ਸਕਦੇ ਆ, ਐਕਸੈਸ ਕਰ ਸਕਦੇ ਆ, ਹਨਾ, ਜਿਹੜੀ ਇੰਜਰੀ ਕਿੰਨੀ ਸੀਰੀਅਸ ਆ। ਜੇ ਮਾੜਾ ਮੋਟਾ ਕਰਕੇ ਤਾਂ ਉਹ ਵਾਪਸ ਆ ਸਕਦਾ ਤਾਂ ਉਹਨੇ ਕਰ ਦੇਣਾ ਸੀਗਾ। ਪਰ ਉਹਨਾਂ ਨੇ ਦੇਖਿਆ ਹੋਣਾ ਵੀ ਹਾਫ ਟਾਈਮ 'ਚ ਵੀ ਠੀਕ ਨਹੀਂ ਹੈਗਾ, ਤੇ ਤਾਂ ਹੀ ਰਿਸਕ ਨਹੀਂ ਲਿਆ ਉਹਨਾਂ ਨੇ। ਹਾਲਾਂਕਿ ਗੇਮ ਬਹੁਤ ਕ੍ਰਿਟੀਕਲ ਸੀ ਯੂਐਸ ਲਈ, ਵਿਨਰ ਟੇਕਸ ਆਲ ਸੀ ਅੱਜ ਤਾਂ, ਜਿਹੜਾ ਜਿੱਤ ਜਾਂਦਾ ਉਹਨੇ। ਹਾਂ,
ਤੇ ਈਰਾਨ ਨੇ ਵੀ ਇਹਦੀ ਕੋਈ ਮਾੜੀ ਗੇਮ ਨਹੀਂ ਖੇਡੀ, ਵਧੀਆ ਸੀਗੇ, ਉਹਨਾਂ ਕੋਲ ਵੀ ਚਾਂਸਸ ਸੀਗੇ, ਬਟ ਓਵਰਆਲ USA ਡਿਜ਼ਰਵ ਕਰਦਾ ਸੀਗਾ ਗੇਮ ਨੂੰ ਜਿੱਤਣਾ ਹਨ। ਸੋ ਇਟਸ ਗੁੱਡ। ਇਹ ਵੀ ਦੱਸ ਜਾਈਏ US ਦੇ ਤੇ ਈਰਾਨ ਦੇ ਹੁਣ ਤੱਕ ਬਹੁਤ ਘੱਟ ਮੈਚ ਹੋਏ ਆ ਆਪਸ ਦੇ ਵਿੱਚ। ਹਾਂਜੀ ਕੱਟੜ ਦੁਸ਼ਮਣ ਵੀ ਆ ਇਹ ਦੋਨੋਂ ਮੁਲਕ। ਇਹ ਇਕੱਲਾ ਫੁੱਟਬਾਲ ਹੀ ਨਹੀਂ, ਪੋਲੀਟੀਕਲ ਫੁੱਟਬਾਲ ਵੀ ਅੱਜ ਦੇ ਗੇਮ ਦੇ ਵਿੱਚ ਖੇਡਿਆ ਗਿਆ ਆ, ਹਨਾ। ਬਿਲਕੁਲ, ਹਨਾ। ਸੋ ਇਹ ਵੀ ਚੀਜ਼ਾਂ ਜਿਹੜੀਆਂ ਉਹ ਦੇਖਣ ਨੂੰ ਮਿਲ ਗਈਆਂ। ਹਾਂਜੀ, ਇਹ ਤਾਂ ਹੁਣ ਹੁੰਦੇ ਆ ਕਈ ਵਾਰ ਜਦੋਂ US ਰਸ਼ੀਆ ਖੇਡੇ ਜਾਂ ਕੋਈ ਇਹੋ ਜਿਹੀਆਂ ਗੇਮਸ ਆਉਣ ਵੱਡੀਆਂ, ਉਹ ਆਟੋਮੈਟਿਕਲੀ ਪੋਲੀਟੀਕਲ ਚੀਜ਼ਾਂ ਵਿੱਚ ਹੋ ਹੀ ਜਾਂਦੀਆਂ ਨੇ, ਹਨਾ। ਤੇ ਬਟ ਚਲੋ ਗੇਮ 'ਚ ਹੋਰ ਕੋਈ ਨਹੀਂ ਹੈ, ਕਿਉਂਕਿ ਦੇਖਿਆ ਅੱਜ ਈਰਾਨ ਦੇ ਜਿਹੜੇ ਪਲੇਅਰ ਸੀ ਬਾਅਦ 'ਚ ਜਾਨੀ ਜਨਰਲੀ ਇਹ ਹੁੰਦਾ ਨੀਗਾ ਵੀ ਰੈਫਰੀ ਨੂੰ ਬਹੁਤ ਚਿਰ ਰੋਕ ਕੇ ਖੜੇ ਰਹੇ ਨੇ। ਮਤਲਬ ਹੁਣ ਤਾਂ ਗੇਮ ਓਵਰ ਹੋ ਗਈ ਸੀਗੀ, ਰਿਜ਼ਲਟ ਆ ਗਿਆ ਸੀਗਾ, ਕੁਝ ਨਹੀਂ ਹੋਣਾ ਹੁੰਦਾ, ਜਿਹੜਾ ਕੋਈ ਮਰਜ਼ੀ ਕਹੀ ਚਲੋ। ਰੌਲਾ ਪਾਇਆ ਜਾ ਸਕਦਾ, ਉਸ ਤੋਂ ਵੱਧ ਕੁਛ ਨਹੀਂ ਜਿਹੜਾ ਉਹ ਹੁੰਦਾ। ਤੇ ਚਲੋ ਗੁੱਡ ਗੇਮ ਸੀਗੀ। ਈਰਾਨ ਨੇ ਵੀ ਜ਼ੋਰ ਲਾਇਆ, ਨਹੀਂ ਰਹੇ, ਇਹ ਵੀ ਵਿਵਾਦਾਂ 'ਚ ਰਹੇ। ਪਹਿਲੇ ਗੇਮ ਦੇ ਵਿੱਚ ਇਹਨਾਂ ਨੇ ਆਪਣਾ ਨੈਸ਼ਨਲ ਐਂਥਮ ਨਹੀਂ ਬੋਲਿਆ, ਉਦੋਂ ਉੱਥੇ ਉਹਨਾਂ ਦੇ ਆਪਣੇ ਜਿਹੜੇ ਮੁਲਕ ਦੇ ਵਿੱਚ ਵਿਵਾਦ ਹੋ ਗਿਆ। ਅਮਰੀਕਾ ਵਾਲਿਆਂ ਨੇ ਬੜੇ ਇਹਨਾਂ ਦੀ ਪਿੱਠ ਵੀ ਥਾਪੜੀ ਅੱਜ ਜਿਹੜੇ ਖੇਡੇ ਆ, ਪਰ ਅਮਰੀਕਾ ਵਾਲਿਆਂ ਦੇ ਜਿਹੜੇ ਜੇਤੂ ਰਹੇ ਆ। ਸੋ ਅਮਰੀਕਾ ਪਿਛਲੀ ਵਾਰੀ ਕੁਆਲੀਫਾਈ ਨਹੀਂ ਸੀ ਕਰ ਸਕਿਆ ਜਿਹੜਾ ਰਸ਼ੀਆ 'ਚ ਵਰਲਡ ਕੱਪ ਹੋਇਆ ਸੀਗਾ, ਤੇ ਇਸ ਵਾਰ ਚਲੋ ਇਹ ਆ ਵੀ ਕੁਆਲੀਫਾਈ ਕਰਕੇ ਰਾਊਂਡ ਆਫ 16 'ਚ ਰਹੇ ਆ। ਇੱਕ ਇਹ ਆਪਣੇ ਜਿਹੜੇ ਸਰੋਤਿਆਂ ਤੇ ਦਰਸ਼ਕਾਂ ਨੂੰ ਦੱਸਦੇ ਜਾਈਏ, ਅਮਰੀਕਾ ਦੀ ਮੋਸਟ ਆਫ ਦਾ ਟਾਈਮ ਇਹ ਰਾਊਂਡ ਆਫ 16 ਤੱਕ ਹੀ ਮੈਕਸਿਮਮ ਪਹੁੰਚੇ ਆ, ਪਰ ਜਿਹੜਾ ਸਭ ਤੋਂ ਪਹਿਲਾ ਵਰਲਡ ਕੱਪ ਹੋਇਆ ਸੀਗਾ 1930 ਦੇ ਵਿੱਚ ਯੂਰੋਗਵੇ ਦੇ ਵਿੱਚ, ਇਹ ਉਦੋਂ ਹੋਇਆ ਸੀ। ਉਦੋਂ ਤੀਜੇ ਨੰਬਰ ਤੇ ਆਈ ਸੀ ਇਹ ਟੀਮ। ਉਸ ਤੋਂ ਬਾਅਦ 'ਚ ਉਹ ਪਰਫਾਰਮੈਂਸ ਅੱਜ ਤੱਕ ਕਦੀ ਕਰ ਨਹੀਂ ਸਕੇ। ਉਦੋਂ ਬਾਅਦ ਤਾਂ ਫਿਰ ਕੁਆਲੀਫਾਈ ਨਹੀਂ ਕੀਤਾ ਮੈਨੂੰ ਲੱਗਦਾ ਇਹਨਾਂ ਨੇ ਬਹੁਤ ਸਾਲ ਤਾਂ। 90 'ਚ ਕੀਤਾ, 94 'ਚ ਚਲੋ ਇੱਥੇ ਸੀਗਾ, ਆਟੋਮੈਟਿਕਲੀ ਕੁਆਲੀਫਿਕੇਸ਼ਨ ਹੋ ਗਈ, ਹਨਾ। ਵਰਲਡ ਕੱਪ ਇੱਥੇ ਹੋਇਆ ਸੀਗਾ, ਤੇ ਉਦੋਂ ਬਾਅਦ 'ਚ ਪਰ ਰੈਗੂਲਰਲੀ ਜਾ ਰਹੇ ਆ। 2018 'ਚ ਨਹੀਂ ਗਏ, ਬਟ ਮੈਨੂੰ ਲੱਗਦਾ ਬਾਕੀ ਸਾਰੇ ਵਰਲਡ ਕੱਪ 'ਚ 90 ਤੋਂ ਬਾਅਦ 'ਚ ਇਹਨਾਂ ਨੇ ਕੀਤਾ ਹੀ ਹੈ ਕੁਆਲੀਫਾਈ। 1954 ਤੋਂ 1986 ਤੱਕ ਕਦੀ ਨਹੀਂ ਕੁਆਲੀਫਾਈ ਕਰ ਸਕੇ, ਤੇ ਇੱਕ 2018 ਵਾਲੇ ਜਿਹੜੇ ਆ ਉਹਦੇ ਵਿੱਚ ਨਹੀਂ ਸੀ ਕੁਆਲੀਫਾਈ ਕਰ ਸਕੇ। ਅਗਲੇ ਲਈ ਪਹਿਲਾਂ ਹੀ ਕੁਆਲੀਫਾਈਡ ਆ, ਕਿਉਂਕਿ ਇੱਥੇ ਹੋਣਗੀਆਂ ਗੇਮਾਂ। ਆਟੋਮੈਟਿਕਲੀ ਮੈਂ ਨਾ ਵੀ ਇਸ ਵਾਰ ਤਾਂ ਕਮਾਲ ਦੀ ਗੱਲ ਆ, 3 ਟੀਮਾਂ ਆਲਰੇਡੀ ਕੁਆਲੀਫਾਈ ਕਰ ਗਈਆਂ ਆ ਅਗਲੇ ਵਰਲਡ ਕੱਪ ਦੇ ਲਈ, ਹਨਾ। ਵੀ ਕੈਨੇਡਾ, ਮੈਕਸੀਕੋ ਤੇ US ਇੱਥੇ ਕੋ ਹੋਸਟ ਜਿਹੜਾ ਹੋਣ ਕਰਕੇ। ਤੇ ਇਸੇ ਗਰੁੱਪ ਦੇ ਜਿਹੜੇ ਦੂਸਰੇ ਗੇਮ ਦੀ ਆਪਾਂ ਗੱਲ ਕਰੀਏ, ਇੰਗਲੈਂਡ ਤੇ ਵੇਲਜ਼ ਦੀ, ਉਹ ਤਾਂ ਨੇਬਰ ਨੇ, ਤੇ ਅੱਜ ਜਿਹੜੇ ਆ ਫਿਰ ਮੈਦਾਨ ਦੇ ਵਿੱਚ ਹੋਏ ਸੀ ਆਮੋ ਸਾਹਮਣੇ। ਨੇਬਰ ਵੀ ਆ, ਕੱਲੇ ਨੇਬਰ ਹੀ ਨਹੀਂ ਹੈਗੇ, ਬਹੁਤ ਫਾਇਰੀ ਗੇਮ ਹੁੰਦੀ ਹੈ ਜਦੋਂ ਖੇਡਦੇ ਆ। ਇਹ ਵੀ ਪੋਲੀਟੀਕਲੀ ਬੜਾ ਐਕਟਿਵ ਜਿਹਾ ਜਿਹੜਾ ਰਹਿੰਦਾ ਹੈਗਾ। ਦੋਨੇ ਟੀਮਸ ਆਪਸ ਪੂਰੀਆਂ ਲੱਗਦੀਆਂ ਨੇ। ਆਈ ਮੀਨ ਕਰਾਊਡ ਦੀ ਜ਼ਿਆਦਾ ਲੱਗਦੀ ਆ, ਮੈਨੂੰ ਲੱਗਦਾ ਪਲੇਅਰਸ ਦੀ ਨਹੀਂ ਹੁੰਦੀ, ਕਿਉਂਕਿ ਜ਼ਿਆਦਾ ਜਿਹੜੇ ਵੇਲਸ ਪਲੇਅਰ ਖੇਡਦੇ ਨੇ, ਅੱਜ ਮੈਂ ਦੇਖਦਾ ਸੀਗਾ ਸਟੈਟ 5 ਕਿ 6 ਤਾਂ ਉਹ ਇੰਗਲੈਂਡ 'ਚ ਬੋਰਨ ਹੋਏ ਆ। ਬਟ ਹੁਣ ਉੱਥੇ ਜਿਹੜਾ ਤੁਸੀਂ ਤੁਹਾਡੇ ਕੋਲ ਚੋਇਸ ਹੁੰਦੀ ਹੈ, ਜੇ ਤੁਹਾਡੇ ਪੇਰੈਂਟਸ ਕਿਤੇ ਵੀ ਖੇਡ ਸਕਦੇ ਹੋ ਤੁਸੀਂ, ਇੰਗਲੈਂਡ, ਵੇਲਸ, ਆਇਰਲੈਂਡ ਜਿੱਥੇ ਵੀ ਖੇਡ ਸਕਦੇ ਆ, ਜਾਂ ਸਕਾਟਲੈਂਡ। ਤੇ ਵੇਲਸ ਅੱਜ ਵਧੀਆ ਵੀ ਨਹੀਂ ਖੇਡੇ ਗਏ, ਹਨਾ। ਉਹਨਾਂ ਨੂੰ ਮੈਨੂੰ ਲੱਗਦਾ ਜਿਹੜੇ ਪਿਛਲੀ ਗੇਮ 'ਚ ਹਾਰੇ ਆ, ਉਦੋਂ ਬਾਅਦ 'ਚ ਉਹਨਾਂ ਦਾ ਟੋਟਲੀ ਹੌਸਲਾ ਪਸਤ ਹੋ ਗਿਆ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਉਹ ਗੇਮ ਜਿੱਤਣ ਵਾਲੀ ਸੀ ਉਹਨਾਂ ਦੀ, ਉਹ ਜਿੱਤ ਨਹੀਂ ਹੋਈ। ਤੇ ਇੰਗਲੈਂਡ ਤੋਂ ਤਾਂ ਚਲੋ ਇਹਨਾਂ ਨੇ ਲਾਸਟ ਗੇਮ ਤੋਂ ਤਾਂ ਪਹਿਲਾਂ ਵੀ ਨਹੀਂ ਮਿਲਦਾ, ਵਰਲਡ ਕੱਪ ਆਉਣ ਤੋਂ ਪਹਿਲਾਂ ਵੀ ਨਹੀਂ ਕੀਤਾ ਹੋਣਾ ਵੀ ਅਸੀਂ ਜਿੱਤ ਜਾਵਾਂਗੇ ਜਾਂ ਕੁਛ ਕੱਢ ਲਾਂਗੇ। ਪਹਿਲੀਆਂ 2 ਗੇਮਸ 'ਚ ਉਹਨਾਂ ਨੂੰ ਸੀਗਾ ਜਿਹੜੇ ਪੁਆਇੰਟ ਆਉਣੇ ਸੀਗੇ, ਹਨਾ। ਉਹਨਾਂ 'ਚ ਇੱਕੋ ਹੀ ਪੁਆਇੰਟ ਆਇਆ, ਤੇ ਉਹਦੇ ਨਾਲ ਫਿਰ ਅੱਜ ਤਾਂ ਹੋਣਾ ਹੀ ਨਹੀਂ ਸੀਗਾ। ਅੱਜ 3-0 ਦੇ ਨਾਲ ਇੰਗਲੈਂਡ ਨੇ ਵੇਲਜ਼ ਨੂੰ ਹਰਾਇਆ, ਤੇ ਹਾਫ ਟਾਈਮ ਤੱਕ ਤਾਂ 0-0 ਸੀਗਾ। ਦੂਸਰੇ ਹਾਫ ਦੇ ਵਿੱਚ ਇੰਗਲੈਂਡ ਵਾਲਿਆਂ ਨੇ ਜਿਹੜਾ ਥੋੜਾ ਦਿਖਾਇਆ ਵੀ ਵਾਕਿਆ ਭਾਈ ਇੱਥੇ ਵਾਕਿਆ ਲੋਕ ਬਾਬਾ ਫੁੱਟਬਾਲ ਖੇਡਦੇ ਆ। ਕਾਫੀ ਚੇਂਜਸ ਵੀ ਸੀਗੀਆਂ ਅੱਜ ਇੰਗਲੈਂਡ ਦੀ ਟੀਮ 'ਚ ਸਟਾਰਟਿੰਗ 'ਚ, ਹਨਾ। ਮਾਰਕਸ ਰੈਸ਼ਫੋਰਡ ਨੇ ਸਟਾਰਟ ਕੀਤਾ, ਤੇ ਇੱਕ ਰਾਈਟ ਬੈਕ ਆ ਜਿਹੜਾ ਆਪਣਾ ਕੀ ਉਹਦਾ ਨਾਮ, ਵਾਕਰਸ, ਉਹਨੇ ਸਟਾਰਟ ਕੀਤਾ ਮੈਨਚੈਸਟਰ ਸਿਟੀ ਤੋਂ, ਹਨਾ। ਕੈਲਵਿਨ ਫਿਲਿਪਸ ਨੇ ਕੀਤਾ, ਤੇ ਇੱਕ ਦੂਜਾ ਗੋਲ ਕੀਤਾ ਉਹਨੇ ਸਟਾਰਟ ਕੀਤਾ ਫੋਡਨ ਨੇ, ਹਨਾ। ਤੇ ਪਹਿਲੇ ਹਾਫ 'ਚ ਫੋਡਨ ਰਾਈਟ ਵਿੰਗ ਤੇ ਸੀਗਾ, ਰੈਸ਼ਫੋਰਡ ਲੈਫਟ ਤੇ ਸੀਗਾ। ਚਲੋ ਕੇਨ ਨੇ ਤਾਂ ਸੈਂਟਰ 'ਚ ਖੇਡਣਾ ਹੀ ਹੁੰਦਾ, ਇਹਦਾ ਸਟ੍ਰਾਈਕਰ ਆ, ਪਰ ਉਦੋਂ ਗੇਮ ਇੰਨੀ ਹੈ ਨਹੀਂ ਸੀ, ਫਲੋ ਨਹੀਂ ਸੀਗਾ। ਫਿਰ ਦੂਜੇ ਹਾਫ 'ਚ ਜੋ ਚੇਂਜ ਹੋਇਆ, ਫਿਰ ਗੇਮ ਟੋਟਲੀ ਚੇਂਜ ਹੋ ਗਈ। ਫਿਰ 2 ਗੋਲ ਵੀ ਛੇਤੀ ਹੋ ਗਏ। ਰੈਸ਼ਫੋਰਡ ਨੇ 2 ਗੋਲ ਕੀਤੇ, ਇੱਕ ਰੈਸ਼ਫੋਰਡ ਨੇ ਕੀਤਾ, ਫੋਡਨ ਨੇ 2-3 ਮਿੰਟਾਂ 'ਚ 2 ਗੋਲ ਹੋ ਗਏ। ਉਸ ਤੋਂ ਬਾਅਦ ਫਿਰ ਉਹਨੇ ਸੈਕੰਡ ਹਾਫ ਦਾ ਕੀਤਾ, ਹਨਾ। ਉਹਦੇ ਕੋਲ ਚਾਂਸਸ ਸੀਗਾ ਹੈਟ੍ਰਿਕ ਦੇ ਵੀ, ਪਰ ਉਹ ਮਿਸ ਹੋ ਗਏ। ਐਂ ਹੁੰਦਾ ਚਲੋ, ਬਟ ਵਧੀਆ ਸੀ ਗੇਮ, ਬਹੁਤ ਵਧੀਆ ਸੀ ਸੈਕੰਡ ਹਾਫ 'ਚ। ਤੇ ਪਰ ਹਜੇ ਵੀ ਇੰਗਲੈਂਡ ਦੀਆਂ ਸ਼ਾਰਟ ਕਮਿੰਗਸ ਹੈਗੀਆਂ ਮੈਨੂੰ ਲੱਗਦਾ, ਤੇ ਪਰ ਹੁਣ ਲਾਸਟ 16 'ਚ ਤਾਂ ਨਹੀਂ ਪ੍ਰੋਬਲਮ ਆਉਣੀ ਚਾਹੀਦੀ। ਸੈਨੇਗਲ ਹੋਊਗੀ ਤਾਂ ਗੇਮ ਤਾਂ ਬਹੁਤ ਵਧੀਆ ਟਾਈਟ ਹੋਣੀ ਹੈ, ਹਨਾ। ਬਟ ਇੰਗਲੈਂਡ ਨੂੰ ਕਰ ਜਾਣਾ ਚਾਹੀਦਾ ਕੁਆਲੀਫਾਈ, ਕੁਆਟਰ ਫਾਈਨਲ ਤੱਕ ਪਹੁੰਚਣਾ ਚਾਹੀਦਾ। ਤੇ USA ਦਾ ਵੀ ਐਂ ਆ, ਹਾਲੈਂਡ ਨਾਲ ਮੈਨੂੰ ਤਾਂ ਲੱਗਦਾ ਵੀ ਇਹ ਬਰਾਬਰ ਦੀ ਗੇਮ ਆ।
ਮੈਂ ਸੁਣ ਰਿਹਾ ਸੀ, ਦੱਸ ਰਹੇ ਸੀਗੇ, ਕਹਿੰਦੇ ਵੀ ਜਿਹੜੀ ਮਿਡਫੀਲਡ ਆ ਯੂਐਸ ਦੀ ਉਹ ਰਾਈਟ ਨਾਓ ਫਾਰ ਬੈਟਰ ਆ ਉੱਥੇ ਹਾਲੈਂਡ ਦੇ ਨਾਲੋਂ। ਹਾਂਜੀ ਤੇ ਜਿਹੜਾ ਆਪਣਾ ਐਡਮਸ ਆ ਕੈਪਟਨ ਆ ਯੂਐਸ ਦਾ, ਉਹ ਵੀ ਚੰਗਾ ਜਿਹੜਾ ਉਹ ਖੇਡਦਾ ਹੈ। ਮੈਕਿਨੀ ਹੋ ਗਏ, ਹੋਰ ਕਾਫੀ ਜਿਹੜੇ ਪਲੇਅਰ ਆ ਉਹ ਇਸ ਟਾਈਮ ਦੇ ਰਹੇ ਆ ਦਸਤਕ ਵਰਲਡ ਲੈਵਲ ਦੇ ਉੱਤੇ, ਗੁੱਡ ਪਲੇਅਰਸ ਨੇ, ਤੇ ਇਟ ਵਿਲ ਬੀ ਅ ਗੁੱਡ ਗੇਮ। ਆਰਜਨ ਰੋਬਨ ਵਰਗੇ ਬੰਦੇ ਤਾਂ ਉਹਨਾਂ ਦੇ ਵਿੱਚ ਨਹੀਂ ਹੈਗੇ ਵੀ ਜਿਹੜੇ ਹੁਣ ਰੋਕਣਗੇ ਇਹਨਾਂ ਨੂੰ ਬਹੁਤਾ, ਬਟ ਲੈਟਸ ਸੀ ਇਟ ਸ਼ੁੱਡ ਬੀ ਅ ਗੁੱਡ ਗੇਮ ਉਹਦਾ, ਹਨਾ। ਹਾਂਜੀ ਹਾਂ, ਇਹ ਜਿਹੜੀ ਉਹ ਜਿਹੜਾ ਬੇਸਿਕਲੀ ਉਹਨਾਂ ਦਾ ਮੈਨੇਜਰ ਹੈ ਨਾ, ਬਹੁਤ ਸਾਈਡਵੇਜ਼ ਖੇਡਦਾ, ਡਿਫੈਂਸਿਵ ਖੇਡਦਾ। ਹਾਲੈਂਡ ਫ੍ਰੀ ਫਲੋਇੰਗ ਫੁੱਟਬਾਲ ਜਿਹੜੀ ਖੇਡਦੀ ਹੈ ਟ੍ਰੈਡੀਸ਼ਨਲੀ, ਉਹ ਨਹੀਂ ਖੇਡ ਰਹੇ ਉਹ। ਤੇ ਇਸ ਕਰਕੇ ਕੋਈ ਐਡੀ ਆਏ ਨਹੀਂ ਹੈਗਾ ਵੀ ਬੰਦੇ, ਜਿਵੇਂ ਅੱਗੇ ਜੇ ਤੁਹਾਡਾ ਗੇਮ ਹੁੰਦੀ ਸੀ ਨੈਦਰਲੈਂਡ ਨਾਲ ਤਾਂ ਬੰਦੇ ਸਕੇਅਰ ਹੋ ਜਾਂਦੇ ਸੀਗੇ ਵੀ ਹੁਣ ਇਹਨਾਂ ਨੇ ਖੇਡਣਾ। ਹੁਣ ਤਾਂ ਸਾਰਿਆਂ ਨੂੰ ਲੱਗਦਾ ਵੀ ਠੀਕ ਹੈ, ਓਕੇ ਵੀ ਵਿਲ ਬੀਟ them, ਹਨਾ। ਯੂਐਸ ਤੇ ਨੈਦਰਲੈਂਡ ਆਲਮੋਸਟ ਸੇਮ ਲੈਵਲ ਤੇ ਆ ਮੈਨੂੰ ਲੱਗਦਾ, ਇਕੁਅਲ ਗੇਮ ਹੋਣੀ ਆ। ਸੈਟਰਡੇ ਨੂੰ ਹੋਊਗੀ ਤੇ ਦੇਖਦੇ ਆ ਫਿਰ ਕੀ ਬਣਦਾ। ਸੈਨੇਗਲ ਦੇ ਨਾਲ ਜਿਹੜਾ ਖੇਡਣਾ ਆ ਇਸ ਟਾਈਮ ਇੰਗਲੈਂਡ ਨੇ, ਹਾਂਜੀ, ਤੇ ਨੀਦਰਲੈਂਡ ਦੇ ਨਾਲ ਜਿਹੜਾ ਉਹ ਖੇਡਣਾ ਆ ਯੂਐਸ ਨੇ। ਹਾਂਜੀ, ਉਹ ਅੱਜ ਗਰੁੱਪ ਏ ਤੇ ਬੀ ਦੀਆਂ ਗੇਮਸ ਸੀ। ਹਾਂ, ਤੇ ਅੱਜ ਇਹਨਾਂ ਦਾ ਹੋ ਗਿਆ ਡਿਸਾਈਡ, ਹੁਣ ਕੱਲ ਨੂੰ ਸੀ ਤੇ ਡੀ ਹੋਣਾ ਮੈਨੂੰ। ਸੋ ਗਰੁੱਪ ਏ ਦੀਆਂ ਜੇ ਹੁਣ ਗੇਮਸ ਦੀ ਗੱਲ ਕਰੀਏ, ਅਰਸ਼ਦੀਪ ਸਿੰਘ, ਜਿਨ੍ਹਾਂ ਦੇ ਆਪਾਂ ਨਾਮ ਤਾਂ ਹੁਣ ਚਲੋ ਲਏ ਆ, ਸੈਨੇਗਲ ਤੇ ਨੀਦਰਲੈਂਡ ਦੋਨੋਂ ਆਬਵੀਅਸਲੀ ਜਿੱਤੇ ਆ, ਤੇ ਤਾਂ ਹੀ ਆ। ਨੀਦਰਲੈਂਡ ਨੇ ਜਿਹੜੀ ਹੋਸਟ ਕੰਟਰੀ ਸੀਗੀ ਕਤਰ, ਉਸ ਨੂੰ 2-0 ਨਾਲ ਹਰਾਇਆ। ਆਪਾਂ ਕਹਿ ਨਹੀਂ ਸਕਦੇ ਵੀ ਕੋਈ ਉਹਨਾਂ ਦੀ ਖਾਸ ਅੱਜ ਟੈਸਟ ਹੋਇਆ ਹੋਊਗਾ। ਕਤਰ ਕੋਈ ਏਡੀ ਤਗੜੀ ਟੀਮ ਤਾਂ ਮੰਨੀ ਨਹੀਂ ਜਾਂਦੀ। ਹਾਂਜੀ ਹਾਂ, ਨਹੀਂ ਉਹਨਾਂ ਦੀ ਜਿਹੜੀ ਦੇਖੇ ਜੇ ਤੇ ਓਵਰਆਲ ਦੇਖਿਆ ਜਾਵੇ ਨਾ, ਤਿੰਨੇ ਵਰਲਡ ਕੱਪ ਦੀਆਂ ਗੇਮਸ ਉਹਨਾਂ ਦੀ ਪਰਫਾਰਮੈਂਸ ਕੋਈ ਬੜੀ ਵਧੀਆ ਨਹੀਂ ਸੀ। ਮੈਂ ਈਜ਼ੀ ਗਰੁੱਪ, ਈਜ਼ੀ ਗੇਮਾਂ ਮਿਲ ਗਈਆਂ ਉਹਨਾਂ ਨੂੰ। ਈਜ਼ੀ ਵੀ ਜਿਹੜੀ ਸੈਨੇਗਲ ਨਾਲ ਉਹ ਬਰਾਬਰ ਦੀ ਗੇਮ ਸੀ, ਚਲੋ ਇੱਕ ਹੈਡਰ ਮਾਰਤਾ ਉਹ ਗਾਕਪੋ ਨੇ ਐਂਡ ਤੇ ਆ ਕੇ, ਹਨਾ, ਗੋਲੀ ਦੇ ਮਿਸਟੇਕ ਸੀਗੀ ਤੇ ਉਹ ਗੇਮ ਜਿੱਤ ਗਏ ਉਹ। ਤੇ ਇਕੁਆਡੋਰ ਨਾਲ ਵੀ ਉਹਨਾਂ ਦੀ ਬਹੁਤ ਫਸਵੀਂ ਗੇਮ ਸੀ। ਕਤਰ ਨਾਲ ਚਲੋ ਕਤਰ ਦਾ ਪਤਾ ਹੀ ਸੀਗਾ ਵੀ ਕਿਵੇਂ ਖੇਡਦਾ, ਹਨਾ। ਕਤਰ ਦਾ ਹੋਸਟ ਨੇਸ਼ਨ ਕਰਕੇ ਕੁਆਲੀਫਾਈ ਕੀਤਾ ਸੀਗਾ, ਤੇ ਉਹਨਾਂ ਨੇ ਅੱਜ ਵੀ ਕੋਈ ਐਡਾ ਹੈ ਨਹੀਂ ਸੀਗਾ ਵੀ ਦਿਖਾਇਆ ਹੋਇਆ ਵੀ ਫੁੱਟਬਾਲ ਦੇ ਵੀ ਦੇ ਆਰ ਰੀਅਲੀ ਗੁੱਡ। ਤੇ ਉਹ ਜੇ ਦੇਖਿਆ ਜਾਵੇ ਸੌਖੇ ਇਹਨਾਂ ਦੀ ਪਰਫਾਰਮੈਂਸ ਓਕੇ ਆ। ਮੈਨੂੰ ਲੱਗਦਾ ਵੀ ਅਗਲੀ ਗੇਮ ਚੋਂ ਬਾਹਰ ਹੋ ਜਾਣਗੇ ਅਗਲੇ ਰਾਊਂਡ। ਅੱਛਾ, ਮਤਲਬ ਘੱਟ ਚਾਂਸ ਲੱਗ ਰਿਹਾ ਤੁਹਾਨੂੰ ਇਹਨਾਂ ਦੇ? ਹਾਂਜੀ, ਠੀਕ ਆ। ਪਰ ਸੈਨੇਗਲ ਤੇ ਇਕੁਆਡੋਰ ਗੇਮ ਵਧੀਆ ਸੀਗੀ। ਇਕੁਆਡੋਰ ਆਈ ਮੀਨ ਦੇ ਵਰ ਪਲੇਇੰਗ ਫॉर द ਡਰਾ, ਕਿਉਂਕਿ ਉਹਨਾਂ ਨੂੰ ਡਰਾ ਹੀ ਚਾਹੀਦਾ ਸੀਗਾ। ਤੇ ਪਰ ਜਦੋਂ ਸੈਨੇਗਲ ਨੇ ਗੋਲ ਕਰਤਾ ਫਿਰ ਉਹਨਾਂ ਨੇ ਥੋੜੀ ਜਿਹੀ ਗੇਮ ਅਪ ਕੀਤੀ, ਫਿਰ ਗੋਲ ਕੀਤਾ, ਬਰਾਬਰ ਕੀਤਾ, ਫਿਰ ਬਰਾਬਰ ਹੋ ਗਿਆ। ਪਰ 2 ਮਿੰਟ 'ਚ ਹੀ ਉਹਨਾਂ ਨੇ ਦੂਜਾ, ਕੁਲੀਬਾਲੀ ਨੇ ਦੂਜਾ ਗੋਲ ਕਰਤਾ। ਫਿਰ ਉਦੋਂ ਬਾਅਦ 'ਚ ਕੈਪਟਨ ਆ ਟੀਮ ਦਾ, ਤੇ ਫਿਰ ਡਿਫੈਂਸਿਵਲੀ ਸੈਨੇਗਲ ਬਹੁਤ ਸੋਲਿਡ ਯੂਨਿਟ। ਤੇ ਇੱਕ ਹੈਗੇ ਜਿਹੜੇ ਫਿਜ਼ੀਕਲੀ ਬਹੁਤ ਸਟਰੋਂਗ ਆ। ਫਿਜ਼ੀਕਲੀ ਕਹਿਣ ਦਾ ਮਤਲਬ ਵੀ ਲੰਬੇ ਚੌੜੇ ਨੇ ਸਾਰੇ। ਜਦੋਂ ਹੈਡਰ ਹੁਡਰ ਕਰਨੇ ਹੁੰਦੇ ਆ ਜਾਂ ਜਿੱਤਣੇ ਹੁੰਦੇ ਆ, ਜਿਹੜੀਆਂ 1-on-1 ਹੁੰਦੇ ਆ, ਉਹਨਾਂ 'ਚ ਫਿਰ ਇਹੋ ਟੀਮਾਂ ਦੀ ਫਰਕ ਪੈਣ ਲੱਗ ਜਾਂਦਾ। ਇਹੀ ਸੀਗੇ ਜਿਨ੍ਹਾਂ ਦੀ ਆਪਾਂ ਕੱਲ ਗੱਲ ਕਰਦੇ ਸੀਗੇ, ਤੇ ਇਹ ਸੀਗੀ ਉਹ ਸੈਨੇਗਲ ਟੀਮ ਜਿਨ੍ਹਾਂ ਨੇ ਫਰਾਂਸ ਨੂੰ ਉਦੋਂ ਹਰਾਇਆ ਸੀ 2-1 ਦੇ ਨਾਲ। ਹਾਂਜੀ, 96 ਦਾ ਮਿਲਦਾ ਉਹ ਹੋਸਟ ਟੀਮ ਸੀਗੀ ਸ਼ਾਇਦ ਉਦੋਂ ਫਰਾਂਸ, ਹਨਾ। ਆਈ ਥਿੰਕ ਸੋ। ਉਦੋਂ ਉਸ ਟਾਈਮ ਦੇ ਉੱਤੇ ਆ। ਸੋ ਉਹ ਬਹੁਤ ਹੈਡਲਾਈਨਸ ਬਟੋਰਨ ਵਾਲੀ ਜਿਹੜੀ ਉਹ ਗੇਮ, ਇਹ ਮੇਰਾ 2002 ਵਾਲੀ ਸੀ ਆਈ ਗੈਸ, ਵਨ ਆਫ them, ਜਿਹੜਾ ਉਹਨਾਂ ਦੇ ਵਿੱਚੋਂ ਜਿਹੜਾ ਉਹ ਸੀਗਾ ਡੈਫੀਨੇਟਲੀ। ਸੋ ਚਲੋ ਵਧੀਆ। ਸੋ ਸੈਨੇਗਲ ਨੇ ਇਕੁਆਡੋਰ ਨੂੰ ਹਰਾਤਾ 2-1 ਦੇ ਨਾਲ, ਤੇ ਨੀਦਰਲੈਂਡ ਨੇ ਜਿਹੜਾ ਉਹ ਹਰਾਤਾ ਕਤਰ ਨੂੰ 2-0 ਦੇ ਨਾਲ। ਸੋ ਹੁਣ ਕਿੱਦਾਂ ਦੇਖ ਰਹੇ ਆਪਾਂ ਨੈਕਸਟ ਰਾਊਂਡ ਆਫ 16 ਦੇ ਵਿੱਚ ਇਹਨਾਂ ਦੋਨਾਂ ਗੇਮਾਂ 'ਚੋਂ ਤੁਹਾਡੇ ਹਿਸਾਬ ਦੇ ਨਾਲ ਕੌਣ ਅੱਗੇ, ਯੂਐਸ ਤੇ ਇੰਗਲੈਂਡ ਅੱਗੇ ਜਾਊਗੀ, ਜਾਂ ਕਿੱਦਾਂ? ਤੁਹਾਡੇ ਕਿਹੜੇ ਹੁਣ ਚਾਂਸ ਤੁਹਾਨੂੰ ਲੱਗਦਾ ਵੀ ਕਿਹੜੀਆਂ ਟੀਮਾਂ ਅੱਗੇ ਜਾ ਸਕਦੀਆਂ? ਮੈਨੂੰ ਦੇਖੋ, ਜਿਹੜੀ ਮੈਨੂੰ ਲੱਗ ਰਿਹਾ ਉਹ ਤਾਂ ਯੂਐਸਏ ਇੰਗਲੈਂਡ ਹੀ ਜਾਣਗੀਆਂ ਅੱਗੇ। ਠੀਕ ਆ, ਅੱਛਾ। ਬਟ ਦੋਨੇ ਗੇਮਸ ਕੋਈ ਬੜਾ ਫਰਕ ਨਹੀਂ ਹੈਗਾ ਟੀਮ 'ਚ। ਸੈਨੇਗਲ ਇੰਗਲੈਂਡ ਬਰਾਬਰ ਦੀ ਇੱਕ ਗੇਮ ਹੋਣੀ ਹੈ। ਸੈਨੇਗਲ ਖੇਡੂ ਵਧੀਆ ਸੋ ਫਾਰ, ਹਨਾ। ਅਫਰੀਕਨ ਚੈਂਪੀਅਨਸ ਨੇ ਤੇ ਬਹੁਤ ਵਧੀਆ ਖੇਡਦੇ ਨੇ, ਹਨਾ। ਉਹਦਾ ਜਿਹੜਾ ਪਿਛਲੀ ਵਾਰ ਜਦੋਂ ਲਾਸਟ 16 'ਚ ਗਿਆ, ਜਿਹੜਾ ਉਹਦਾ ਕੋਚ ਸੀਸੇ, ਉਹ ਉਦੋਂ ਖੇਡਦਾ ਸੀਗਾ 2004 'ਚ। ਠੀਕ ਆ ਜੀ। ਤੇ ਉਹ ਐਜ਼ ਅ ਯੂਨਿਟ ਵਧੀਆ, ਟੀਮ ਵੀ ਵਧੀਆ, ਇੰਡੀਵਿਜੂਅਲੀ ਵੀ ਵਧੀਆ। ਸਾਰੇ ਯੂਰਪੀਅਨ ਲੀਗਸ 'ਚ ਖੇਡਦੇ ਨੇ ਸਾਰੇ ਪਲੇਅਰਸ ਆਲਮੋਸਟ। ਤੇ ਮੈਨੂੰ ਇੰਗਲੈਂਡ ਲਈ ਈਜ਼ੀ ਗੇਮ ਨਹੀਂ ਹੋਣੀ, ਬਟ ਓਵਰਆਲ ਜੇ ਦੇਖਿਆ ਜਾਵੇ ਇੰਗਲੈਂਡ ਨੂੰ ਕਰ ਜਾਣਾ ਚਾਹੀਦਾ ਅਗਲੇ ਰਾਊਂਡ 'ਚ। ਜਿੰਨਾ ਸਾਊਥਗੇਟ ਤੇ ਹੈ ਵਿਸ਼ਵਾਸ? ਸਾਊਥਗੇਟ ਦਾ ਕੋਈ ਵਿਸ਼ਵਾਸ ਨਹੀਂ ਮੈਨੂੰ। ਜੀ ਐਵੇਂ ਤੁਹਾਨੂੰ ਝੂਠ ਬੋਲੀ ਜਾਂਦਾ। ਜੇ ਕੋਈ ਵਧੀਆ ਮੈਨੇਜਰ ਹੁੰਦਾ ਤਾਂ ਫਿਰ ਗੇਮ ਟੋਟਲੀ ਡਿਫਰੈਂਟ ਹੋਣੀ ਸੀਗੀ। ਦੇਖੋ ਵੀ ਅੱਧਾ ਹਾਫ ਤੋਂ ਬੰਦੇ ਗਲਤ ਫਲੈਂਕਾਂ ਤੇ ਖਿਲਾਈ ਜਾਂਦੇ ਆ, ਵੀ ਤੁਹਾਨੂੰ ਪਤਾ ਹੀ ਨਹੀਂ ਲੱਗਣ ਦਿਆ। ਮੈਨਚੈਸਟਰ ਸਿਟੀ ਉਹ ਲੈਫਟ ਤੇ ਖੇਡਦਾ ਹਮੇਸ਼ਾ, ਰਾਈਟ ਤੇ ਤਾਂ ਖੇਡਦਾ ਨਹੀਂਗਾ ਫੋਰਡਨ।
ਉਹਨਾਂ ਸਟਾਰ ਪਲੇਅਰ ਆ ਹਾਂ ਹੈਨਾ, ਤੇ ਪਿਛਲੀ ਗੇਮ 'ਚ ਵੀ ਉਹਨੂੰ ਆਇਆ ਹੀ ਨਹੀਂਗਾ, ਉਹ ਜਿਹੜਾ ਬੈਸਟ ਪਲੇਅਰ ਆ ਉਹਨੂੰ ਖਿਡਾ ਨਹੀਂ ਰਹੇ ਤੁਸੀਂ। ਠੀਕ ਆ, ਹੁਣ ਅੱਜ ਵੀ ਕਾਇਲ ਵਾਕਰ ਖੇਡਿਆ, ਚਲੋ ਠੀਕ ਆ, ਮੈਨ ਸਿਟੀ ਖੇਲਦਾ। ਰੈਸ਼ਫੋਰਡ ਨੂੰ ਪਹਿਲੀ ਵਾਰੀ ਫੁੱਲ ਟਾਈਮ ਪੂਰਾ ਹਾਂ ਚਲੋ ਰੈਸ਼ਫੋਰਡ ਦੀ ਤਾਂ ਫਾਰਮ ਨਹੀਂ ਵਧੀਆ, ਉਹਦੇ ਲਈ ਤਾਂ ਤੁਸੀਂ ਤੁਹਾਡੇ ਲਈ ਕੋਈ ਆਰਗੂਮੈਂਟ ਹੈਗੀ ਆ। ਤੇ ਟ੍ਰੈਂਟ ਆਰਨਲਡ ਦਾ ਤੇ ਲਿਵਰਪੂਲ ਦਾ ਉੱਥੇ ਜੇ ਇੰਨੀ ਵਧੀਆ ਟੀਮ 'ਚ ਖੇਲਦਾ, ਜਦੋਂ ਤੁਸੀਂ ਮਾੜੀਆਂ ਟੀਮਾਂ ਦੇ ਅਗੇਂਸਟ ਖੇਡਦੇ ਆ, ਚਲੋ ਡਿਫੈਂਸਿਵਲੀ ਉਹਦੀਆਂ ਵੀਕਨੈਸ ਹੈਗੀਆਂ, ਬਟ ਜਦੋਂ ਡਿਫੈਂਸਿਵਲੀ ਤਾਂ ਬਹੁਤ ਵਧੀਆ, ਇੰਗਲੈਂਡ ਦਾ ਬੈਸਟ ਰਾਈਟ ਬੈਕ ਆ ਜੇ ਡਿਫੈਂਸਿਵਲੀ ਗੱਲ ਕਰੀਏ ਹੈ ਨਾ, ਉਹ ਤੇ ਰੀਸ ਜੇਮਸ ਤੇ, ਪਰ ਉਹ ਤਾਂ ਖੇਡ ਨਹੀਂ ਰਹੇ। ਸਾਊਥਗੇਟ ਦੀ ਪ੍ਰੋਬਲਮ ਇਹ ਆ ਵੀ ਉਹਨੂੰ ਜਿਹਨਾਂ ਬੰਦਿਆਂ ਦੇ ਯਕੀਨ ਆ ਪਹਿਲਾਂ ਬਸ ਉਹਨਾਂ ਤੇ ਹੀ ਚੱਲੇ ਜਾਂਦਾ, ਉਹੀ ਚਲਾਈ ਜਾਂਦਾ ਉਹਨਾਂ ਨੂੰ, ਨਵਿਆਂ ਨੂੰ ਚਾਂਸ। ਫੁੱਟਬਾਲ 'ਚ ਵੀ ਐਡੀ ਕੋਈ ਇਹੋ ਜਿਹੀ ਹੈ ਨਹੀਂ, ਫਰੈਸ਼ਨੈਸ ਵੀ ਬਹੁਤ ਲਾਈਵਲੀ ਆ, ਕੋਈ ਚੀਜ਼ ਦੇਖਣ ਨੂੰ ਮਿਲਦੀ ਨਵੀਂ ਨਹੀਂ, ਬਸ ਦੇ ਜਸਟ ਗ੍ਰਾਈਂਡ ਦ ਰਿਜ਼ਲਟਸ ਆਊਟ। ਹਾਂ ਇਦਾਂ ਹੀ ਆ ਜਿਹੜਾ ਜ਼ਿਆਦਾ ਚਿਰ ਜਿਹੜਾ ਕੱਢ ਹੁਣ ਵੀ ਫ੍ਰੈਂਚ ਦੇਖਿਆ ਖੇਡਦੇ ਆ ਹਨਾ, ਤੇ ਅੱਜ USA ਦਾ ਫਸਟ ਹਾਫ ਸੀਗਾ ਹਨਾ, ਤੇ ਜਾਂ ਅਸੀਂ ਬ੍ਰਾਜ਼ੀਲ ਨੂੰ ਖੇਡਦੀ ਦੇਖਦੇ ਆ, ਕੋਈ ਮਤਲਬ ਸਾਨੂੰ ਪੈਟਰਨ ਦਾ ਦਿੰਦਾ ਕਿਵੇਂ ਪਲੇ ਕਰਦੇ ਆ, ਉਹ ਅਟੈਕ ਕਰਦੇ ਆ ਜਾਂ ਜਿਵੇਂ ਹਨਾ, ਪਰ ਉਹ ਜੀ ਇਹਨਾਂ 'ਚ ਤਾਂ ਕੋਈ ਗੱਲ ਨਹੀਂ ਹੈਗੀ। ਚਲੋ ਅਮਰੀਕਾ ਦਾ ਅਗਲਾ ਮੈਚ ਆ ਜੀ ਹੁਣ 3 ਤਰੀਕ ਨੂੰ ਨੀਦਰਲੈਂਡ ਦੇ ਨਾਲ ਸ਼ਨੀਚਰਵਾਰ ਨੂੰ, ਇੰਗਲੈਂਡ ਦਾ ਜਿਹੜਾ ਉਹ ਐਤਵਾਰ ਨੂੰ ਸੈਨੇਗਲ ਦੇ ਨਾਲ, ਇਹ ਜਿਹੜਾ ਗੇਮ ਆ। ਸੋ ਅਗਲੀਆਂ ਜਿਹੜੀਆਂ ਗੇਮਾਂ ਆ ਉਹ ਹੁਣ ਕੱਲ ਨੂੰ 2 ਗਰੁੱਪਾਂ ਦੀਆਂ ਜਿਹੜੀਆਂ ਉਹ ਗੇਮਾਂ ਹੋਣੀਆਂ ਆ, ਗਰੁੱਪ C ਤੇ ਗਰੁੱਪ D। ਅਰਜਨਟੀਨਾ ਵੀ ਦਾਅ ਤੇ ਆ ਇਸ ਦੇ ਇਧਰਲੇ ਪਾਸੇ, ਦੂਜੇ ਪਾਸੇ ਫਰਾਂਸ ਆ। ਸੋ ਇਹ 2 ਵਰਲਡ ਕੱਪ ਫੇਵਰੇਟ ਟੀਮਾਂ ਵੀ ਜਿਹੜੀਆਂ ਦੇਖੀਆਂ ਜਾ ਰਹੀਆਂ। ਹਾਂਜੀ ਹਾਂ, ਜਿਹੜੀ ਫਰਾਂਸ ਤੇ ਟਿਊਨੀਸ਼ੀਆ, ਦੇਖੋ ਫਰਾਂਸ ਨੇ ਜਿੱਤੀ ਜਾਣਾ ਹਨਾ, ਉਹ ਪਹਿਲੇ ਕੁਆਲੀਫਾਈ ਕੀਤੇ ਹੋਏ ਆ, ਉਹਨਾਂ ਦੀ ਟੀਮ ਦੂਜੀ ਨਹੀਂ ਸਾਰੀ ਨਹੀਂ ਖੇਡੂਗੀ, ਫਸਟ ਟੀਮ ਹਨਾ, ਫਸਟ ਚੋਇਸ। ਤੇ ਡੈਨਮਾਰਕ ਨੂੰ ਜਿੱਤਣਾ ਜ਼ਰੂਰੀ ਆ, ਸੋ ਡੈਨਮਾਰਕ ਨੇ ਆਸਟ੍ਰੇਲੀਆ ਨੂੰ ਹਰਾ ਦੇਣਾ। ਤੁਹਾਨੂੰ ਲੱਗਦਾ ਹੈ ਵੀ ਕਰ ਜਾਣਗੇ? ਹਾਂ ਈਜ਼ੀਲੀ ਹਰਾ ਦੇਣਗੇ। ਠੀਕ ਹੈ, ਅੱਛਾ। ਤੇ ਜੇ ਮੈਕਸੀਕੋ ਸਾਊਦੀ ਅਰੇਬੀਆ, ਮੈਕਸੀਕੋ ਜਿੱਤ ਜੂਗੀ ਉਹਨਾਂ ਨੂੰ, ਬਟ ਹੁਣ ਅਰਜਨਟੀਨਾ ਪੋਲੈਂਡ ਦਾ ਰਿਜ਼ਲਟ ਕਿਹੋ ਜਿਹਾ ਆਉਂਦਾ, ਕਿਵੇਂ ਆਉਂਦਾ, ਉਹ ਡਿਸਾਈਡ ਕਰੂਗਾ ਵੀ ਕੌਣ, ਕਿਹੜੀਆਂ ਟੀਮਾਂ ਅੱਗੇ ਜਾਂਦੀਆਂ ਨੇ। ਪੋਲੈਂਡ ਦਾ ਕਿੱਦਾਂ ਦਾ ਤੁਸੀਂ ਦੇਖਦੇ ਆ ਵੀ ਸੋ ਫਾਰ ਉਹਨਾਂ ਦੀ ਵਰਲਡ ਕੱਪ ਦੇ ਵਿੱਚ ਪਰਫਾਰਮੈਂਸ ਨੂੰ ਲੈ ਕੇ ਤੇ ਅਰਜਨਟੀਨਾ ਦੀ ਨੂੰ ਲੈ ਕੇ? ਉਦਾਂ ਜੇ ਦੇਖਿਆ ਜਾਵੇ ਰਾਈਟ ਨਾਓ ਪੋਲੈਂਡ ਲੀਡ ਕਰ ਰਹੀ ਹੈ ਗਰੁੱਪ ਨੂੰ ਲੀਡ ਕਰ ਰਹੀ ਹੈ ਹਨਾ। ਸੋ ਤੁਹਾਨੂੰ ਕੀ ਲੱਗਦਾ ਵੀ ਉਹ ਗੇਮ ਕਿੱਦਾਂ ਦੀ ਹੋ ਸਕਦੀ ਹੈ? ਉਹ ਵਧੀਆ ਗੇਮ ਹੋਣੀ ਹੈ ਨਾ, 2 ਬੈਟਰ ਪਲੇਅਰ ਖੇਡ ਰਿਹਾ, ਲੀਓਨਲ ਮੈਸੀ ਤੇ ਲੈਵਨਡੋਸਕੀ ਆਮੋ ਸਾਹਮਣੇ ਹੋਣਗੇ ਹਨਾ, ਲੋਕਾਂ ਨੂੰ ਵੀ ਦੇਖਣਾ, ਤੇ ਗੇਮ ਵਧੀਆ ਹੋਣੀ ਹੈ, ਰਿਜ਼ਲਟ ਕਿਸੇ ਪਾਸੇ ਵੀ ਜਾ ਸਕਦਾ। ਦੇਖੋ ਸਾਊਦੀ ਅਰੇਬੀਆ ਜੇ ਮੈਕਸੀਕੋ ਤੋਂ ਜਿੱਤਦਾ ਆ, ਉਹਦੇ 6 ਪੁਆਇੰਟ ਹੋ ਜਾਂਦੇ ਆ ਫਿਰ। ਹਾਂ ਪਰ ਉਹ ਚਾਂਸ ਘੱਟ ਨੇ ਨਾ ਬਹੁਤ। ਨਹੀਂ ਪਤਾ ਨਹੀਂ, ਦੇਖੋ ਅਰਜਨਟੀਨਾ ਨੂੰ ਵੀ ਹਰਾਇਆ ਸੀ ਸਾਊਦੀ ਅਰੇਬੀਆ, ਇਹ ਨਾ ਹੋਵੇ ਵੀ ਇਹ ਵਰਲਡ ਕੱਪ ਕੁਛ ਏਦਾਂ ਦਾ ਹੋਵੇ ਵੀ ਕੋਈ ਏਦਾਂ ਦੀ ਇੱਕ ਟੀਮ ਵਿੱਚ ਆਵੇ ਤਾਂ ਕੁਛ ਸਾਰਾ ਕੁਛ ਹੀ ਉਲਟ ਪੁਲਟ ਜਿਹੜਾ ਕਰਕੇ ਲੈ। ਦੇਖੋ ਸਟੈਟ ਤਾਂ ਦੇਖੋ ਇਹ ਕਹਿੰਦੇ ਹੁਣ ਤੱਕ ਦੇ ਪਿਛਲੇ 3-4 ਵਾਰ ਹੋ ਗਿਆ ਇਹ ਵੀ ਅਰਜਨਟੀਨਾ ਨੂੰ ਜਿਹੜੀ ਟੀਮ ਹਰਾਉਂਦੀ ਆ ਉਹ ਟੂਰਨਾਮੈਂਟ ਜਿੱਤਦੀ ਹੈ। ਅੱਛਾ ਹਾਂਜੀ ਠੀਕ ਹੈ। ਜੇ ਤੁਸੀਂ ਮਗਰਲੇ 20 ਸਾਲ ਦਾ 30 ਸਾਲ ਦਾ 90 ਤੋਂ ਬਾਅਦ ਦਾ ਰਿਜ਼ਲਟ ਦੇਖੋ ਨਾ, ਜਿਹੜੀ ਟੀਮ ਨੇ ਵੀ ਅਰਜਨਟੀਨਾ ਨੂੰ ਹਰਾਇਆ ਉਹ ਐਂਡ ਤੇ ਫਿਰ ਤਾਂ ਸੱਟੇ ਵਾਲੇ ਲਾ ਰਹੇ ਹੋਣੇ ਪੈਸੇ ਸਾਊਦੀ ਅਰੇਬੀਆ ਤੇ ਇਸ ਵਾਰ। ਹੁਣ ਸਾਊਦੀ ਅਰੇਬੀਆ ਦੀ ਚਾਂਸ ਬਣਦੇ ਆ ਉਸ ਇਸ ਹਿਸਾਬ ਦੇ ਨਾਲ ਤਾਂ ਡੇਟਾ ਹਿਸਾਬ ਨਾਲ ਤਾਂ ਜੇ ਰੱਦ ਕਰੀਏ ਤੇ ਹਿਸਟੋਰੀਕਲ ਦੀ ਤਾਂ ਇਹੀ ਕਹਿ ਰਹੇ 57% ਉਹ ਤਾਂ ਜਿਹੜੀ ਪ੍ਰੋਬੇਬਿਲਿਟੀ ਆ ਕੱਢਦੇ ਆ, 57% ਮੈਕਸੀਕੋ ਆ, 23% ਡਰਾ ਦੇ ਤੇ 20% ਸਾਊਦੀ ਅਰੇਬੀਆ ਦੇ ਜਿਹੜੇ ਉਹ ਆਖੇ ਜਾਂਦੇ ਆ। ਸੋ ਲੈਟਸ ਸੀ ਕੀ ਜਿਹੜਾ ਬਣਦਾ, ਪਰ ਇਹ ਜਿਹੜੀਆਂ ਇਸ ਗਰੁੱਪ ਦੀਆਂ C ਦੀਆਂ ਇਹ 2 ਗੇਮਾਂ ਜਿਹੜੀਆਂ ਇਹ ਹੋਣੀਆਂ, ਤੇ ਗਰੁੱਪ D ਦੇ ਵਿੱਚ ਜਿੱਦਾਂ ਤੁਸੀਂ ਆਲਰੇਡੀ ਦੱਸਿਆ ਫਰਾਂਸ ਤੇ ਟਿਊਨੀਸ਼ੀਆ ਦਾ, ਇਟਸ ਗੋਇੰ ਟੂ ਬੀ ਅ ਲੌਪਸਾਈਡਡ ਮੈਚ। ਮੈਨੂੰ ਲੱਗਦਾ ਵੀ ਜਿੱਦਾਂ ਤੁਸੀਂ ਕਿਹਾ ਵੀ ਫਰਾਂਸ ਆਸਾਨੀ ਦੇ ਨਾਲ ਇਸ ਦੇ ਵਿੱਚ ਜਿੱਤ ਪ੍ਰਾਪਤ ਕਰੂਗਾ, ਤੇ ਆਸਟ੍ਰੇਲੀਆ ਡੈਨਮਾਰਕ ਦੇ ਸੌਕਰੂਜ਼ ਚਲੋ ਨਾਂ ਨੂੰ ਮਸ਼ਹੂਰ ਨੇ, ਪਰ ਇੰਨੀ ਤਗੜੀ ਪਰਫਾਰਮੈਂਸ ਦੇਖੋ ਕੀ ਹੁੰਦੀ ਆ, ਕਿਵੇਂ ਹੁੰਦੀ ਆ। ਆਲਦੋ ਦੂਜੇ ਨੰਬਰ ਤੇ ਚੱਲ ਰਿਹਾ, ਡੈਨਿਸ਼ ਨੂੰ ਕਰ ਜਾਣਾ ਚਾਹੀਦਾ। ਕੱਲ ਨੂੰ ਜਿਹੜੀ ਵਧੀਆ ਵੱਡੀ ਗੇਮ ਵਧੀਆ ਦੇਖਣ ਵਾਲੀ ਉਹ ਪੋਲੈਂਡ ਤੇ ਅਰਜਨਟੀਨਾ ਦੀ ਹੋਣੀ। ਇੰਟਰਸਟਿੰਗ ਹੋਊਗਾ, ਕਲੋਜ਼ ਮੈਚ ਅਪ ਆ, 2 ਵੱਡੇ ਪਲੇਅਰ ਖੇਡ ਰਹੇ ਆ। ਸੋ ਇਹ 2 ਗੇਮਾਂ ਦੇ ਉੱਤੇ ਮੈਨੂੰ ਲੱਗਦਾ ਦੋਨਾਂ ਹੀ ਗਰੁੱਪਾਂ ਦੀ ਟੇਕ ਜਿਹੜੀ ਉਹ ਲੱਗੀ ਆ ਆਸਟ੍ਰੇਲੀਆ ਡੈਨਮਾਰਕ ਦੇ ਉੱਤੇ, ਕਿਉਂਕਿ ਆਸਟ੍ਰੇਲੀਆ ਦੇ ਵੀ ਕੁਝ ਪੁਆਇੰਟ ਤਾਂ ਹੈਗੇ ਹੀ ਨੇ ਵੀ ਉਹ ਵੀ ਜਿਹੜੇ ਉਹ ਜਿੱਤ ਸਕਦੇ ਆ। ਸੋ ਜੇ ਸਟੈਟ ਦੇ ਉੱਤੇ ਜੇ ਦੇਖੀਏ ਤਾਂ ਆਸਟ੍ਰੇਲੀਆ ਦੂਜੇ ਨੰਬਰ ਤੇ 3 ਪੁਆਇੰਟ ਤੇ ਆ, ਡੈਨਮਾਰਕ ਚੰਗੀ ਟੀਮ ਆ ਜਿੱਦਾਂ ਤੁਸੀਂ ਦੱਸਿਆ, ਪਰ 1 ਪੁਆਇੰਟ ਤੇ ਆ। ਸੋ ਇਸ ਗੇਮ ਨੇ ਡਿਸਾਈਡ ਕਰਨਾ ਵੀ ਕੌਣ ਜਿਹੜਾ ਉਹ ਲੈ ਕੇ ਜਾਂਦਾ। ਡਰਾ ਦੇ ਨਾਲ ਆਸਟ੍ਰੇਲੀਆ ਜਾਂਦੀ ਆ ਤੇ ਡੈਨਮਾਰਕ ਨੂੰ ਜਿੱਤਣਾ ਹੀ ਪੈਣਾ ਬਸ। ਹਾਂ ਮਤਲਬ ਇਹ ਆ ਜਿਹੜੀ ਸਿੱਧੀ ਜੀ ਗੱਲ, ਕਿਉਂਕਿ ਫ੍ਰੈਂਚ ਨੇ ਟਿਊਨੀਸ਼ੀਆ ਨੂੰ ਜਿੱਤੀ ਜਾਣਾ। ਤੇ ਦੂਜੀ ਗੱਲ ਇਹ ਆ ਜਿਹੜੀ ਗਰੁੱਪ C 'ਚ ਜ਼ਿਆਦਾ ਜ਼ੋਰ ਟੀਮਸ ਇਹ ਲੱਗਿਆ ਹੋਣਾ ਵੀ ਪਹਿਲੇ ਤੇ ਫਿਨਿਸ਼ ਕਰ ਜੀ, ਕਿਉਂਕਿ ਜਿਹਨੇ ਸੈਕੰਡ ਤੇ ਫਿਨਿਸ਼ ਕਰਨਾ ਉਹਨੇ ਫਿਰ ਫਰਾਂਸ ਨਾਲ ਖੇਡਣਾ। ਇਹ ਵੀ ਪੰਗਾ ਆ ਨਾ, ਫਰਾਂਸ ਨੂੰ ਅਵੋਇਡ ਕਰਨ ਦੀ ਕੋਸ਼ਿਸ਼ ਕਰਨਗੇ ਅਰਜਨਟੀਨਾ ਪੋਲੈਂਡ ਦੋਨੇ। ਉਹਨਾਂ ਦਾ ਆਪਸ 'ਚ ਜ਼ੋਰ ਇਹੀ ਲੱਗਿਆ ਹੋਣਾ ਚਾਹੀਦਾ ਵੀ
ਪਹਿਲੇ ਤੇ ਫਿਨਿਸ਼ ਕਰ ਜਾਈਏ, ਕਿਉਂਕਿ ਜਿਹੜਾ ਪਹਿਲੇ ਤੇ ਫਿਨਿਸ਼ ਕਰੂਗਾ ਉਹਨੇ ਡੈਨਮਾਰਕ ਨਾਲ ਖੇਡਣਾ। ਸਟਿਲ ਬੈਟਰ ਦੈਨ ਫਰਾਂਸ ਹਾਂ ਵੀ ਇਹ ਵੀ ਆ। ਸੋ ਗਾਂ ਦਾ ਵੀ ਬੜਾ ਕੁਛ ਜਿਹੜਾ ਨਾਲ ਦੇ ਨਾਲ ਦੇਖਣਾ। ਸੇਮ ਥਿੰਗ ਜੀ, ਇਹ ਦੋਨੋਂ ਹੀ ਜਿਹੜੇ ਚਾਰੋਂ ਹੀ ਮੈਚ ਆ, ਦੋ ਮੈਚ ਇੱਕ ਗਰੁੱਪ ਦੇ ਜਿਹੜੇ ਉਹ ਦੋਨੋਂ ਸੇਮ ਟਾਈਮ ਤੇ ਸ਼ੁਰੂ ਹੋਣੇ। 7 ਵਜੇ ਜਿਹੜਾ ਆ ਉਹ ਡੈਨਮਾਰਕ ਆਸਟ੍ਰੇਲੀਆ ਤੇ ਫਰਾਂਸ ਟੂਨੀਸ਼ੀਆ ਦਾ, ਤੇ 11 ਵਜੇ ਪੋਲੈਂਡ ਅਰਜਨਟੀਨਾ ਤੇ ਮੈਕਸੀਕੋ ਸਾਊਦੀ ਅਰੇਬੀਆ ਦਾ। ਇਹ ਜਿਹੜੇ ਸੇਮ ਟਾਈਮ ਦੇ ਉੱਤੇ ਦੋਨੋਂ ਗੇਮਾਂ ਜਿਹੜੀਆਂ ਉਹ ਚੱਲਣੀਆਂ। ਸੋ ਇਹ ਇਸ ਟਾਈਮ ਚੱਲ ਰਿਹਾ ਹੈ ਫੀਫਾ ਵਰਲਡ ਕੱਪ। ਹੁਣ ਐਕਸਾਈਟਿੰਗ ਸਟੇਜ ਦੇ ਵਿੱਚ ਪਹੁੰਚ ਗਿਆ ਹੈ, ਕਿਉਂਕਿ ਹੁਣ ਟੀਮਾਂ ਬਾਹਰ ਹੋਣੀਆਂ ਸ਼ੁਰੂ ਹੋ ਗਈਆਂ, ਅਗਾਂਹ ਜਾਣੀਆਂ ਸ਼ੁਰੂ ਹੋ ਗਈਆਂ ਆ। ਸੋ ਅਗਲੇ ਜਿਹੜੇ 2 ਦਿਨ ਹੋਰ ਆ, 3 ਦਿਨ ਹੋਰ, 3 ਦਿਨਾਂ ਦੇ ਵਿੱਚ ਰਾਊਂਡ ਆਫ 16 ਜਿਹੜੇ ਕਲੀਅਰ ਹੋ ਜਾਣੇ ਆ, ਤੇ ਬਸ ਫਿਰ ਐਲੀਮੀਨੇਸ਼ਨ ਆ ਹੋਣਾ ਇਸ ਤੋਂ ਬਾਅਦ ਦੇ ਵਿੱਚ। ਫਿਰ ਤਾਂ ਹਾਰਟ ਬ੍ਰੇਕ ਹੋਣਾ ਰੋਜ਼। ਇਹ ਤਾਂ ਅੱਜ ਕੱਲ ਨੂੰ ਦੋਵਾਂ ਦੇ ਹੋਣੇ ਆ, ਤੇ ਕੱਲ ਨੂੰ 4 ਟੀਮਾਂ ਦੇ ਸੱਚ ਹੋਣੇ ਆ ਹਾਰਟ ਬ੍ਰੇਕ। ਫਿਰ ਜਦੋਂ ਜਾਨੀ ਕਿ ਗਰੁੱਪ ਸਟੇਜ ਤੇ ਚਲੋ ਫਿਰ ਠੀਕ ਹੁੰਦਾ, ਜਦੋਂ ਫਿਰ ਤੁਸੀਂ ਨੌਕਆਊਟ ਚਲੇ ਜਾਂਦੇ ਆ ਫਿਰ ਜ਼ਿਆਦਾ ਹੁੰਦੇ, ਇੱਕੋ ਹੀ ਗੇਮ ਹੁੰਦੀ ਹੈ ਵੀ ਹਰਾ ਹੀ ਸਕਦੇ। ਇਹ ਤਾਂ ਚਲੋ ਡੈਫੀਨਿਟਲੀ ਹੈ ਹੀ ਆ ਜੀ ਇਹ ਚੀਜ਼ਾਂ। ਸੋ ਇਹ ਸੀਗੀਆਂ ਜੀ ਇਸ ਵਾਰ ਦਾ ਲੇਟੈਸਟ ਅੱਜ ਦੇ ਦਿਨ ਦੀ ਜਿਹੜੀਆਂ ਅਪਡੇਟਸ। ਅਮਰੀਕਾ ਕੁਆਲੀਫਾਈ ਕਰ ਗਿਆ ਆ, ਇਹ ਅਮਰੀਕਾ ਵਾਲਿਆਂ ਦੇ ਲਈ ਖੁਸ਼ੀ ਵਾਲੀ ਜਿਹੜੀ ਗੱਲ ਜਿਹੜੀ ਉਹ ਰਹੀ ਆ। ਇਰਾਨ ਨੂੰ 1-0 ਨਾਲ ਹਰਾਇਆ। ਉਧਰ ਇੰਗਲੈਂਡ ਕੁਆਲੀਫਾਈ ਕਰ ਗਿਆ, ਵੇਲਜ਼ ਨੂੰ ਉਹਨਾਂ ਨੇ 3-0 ਨਾਲ ਹਰਾਇਆ। ਨੀਦਰਲੈਂਡ ਨੇ ਕਤਰ ਨੂੰ ਹਰਾ ਕੇ 2-0 ਨਾਲ ਕੁਆਲੀਫਾਈ ਕਰ ਗਿਆ, ਤੇ ਸੈਨੇਗਲ ਨੇ ਇਕਵਾਡੋਰ ਨੂੰ 2-1 ਨਾਲ ਹਰਾ ਕੇ ਉਹ ਜਿਹੜੇ ਜਿੱਤ ਗਏ ਆ। ਸਾਰੀਆਂ ਕੋਈ ਡਰਾ ਨਹੀਂ ਰਿਹਾ, ਸਾਰੇ ਜਿਹੜੇ ਆ ਵਿਨਿੰਗ ਮਾਰਜਨਸ ਜਿਹੜੇ ਆ ਉਹ ਆਪਾਂ ਨੂੰ ਦੇਖਣ ਨੂੰ ਜਿਹੜੇ ਮਿਲੇ ਆ। ਹੋਪਫੁਲੀ ਕੱਲ ਵੀ ਕੁਛ ਇਦਾਂ ਦਾ ਹੀ ਜਿਹੜਾ ਰੋਚਕ ਮਾਹੌਲ ਜਿਹੜਾ ਰਵੇ। ਤੇ ਹਰਸ਼ਦੀਪ ਸਿੰਘ, ਥੈਂਕ ਯੂ, ਮਿਲਦੇ ਹਾਂ ਜੀ ਫਿਰ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਤੇ ਇਹ ਸੀਗੀ ਜਿਹੜੀਆਂ ਫੀਫਾ ਵਰਲਡ ਕੱਪ ਕਤਰ 2022 ਦੀਆਂ ਅਪਡੇਟਸ। ਕੱਲ ਨੂੰ ਫਿਰ ਹੋਰ ਅਪਡੇਟਸ ਦੇ ਨਾਲ ਕੌਣ ਟੀਮ ਅੱਗੇ ਕੌਣ ਪਿੱਛੇ ਰਹਿ ਗਈ ਆ ਉਹਦੇ ਬਾਰੇ ਜਾਣਕਾਰੀਆਂ ਕਰਾਂਗੇ ਸਾਂਝੀਆਂ। ਮਿਲਦੇ ਹਾਂ ਅਗਲੀ ਵਾਰ ਤੱਕ। ਨਹੀਂ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।